ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਬਾਈਬਲ ਦੇ ਵਿੱਚੋਂ ਇੱਕ ਖਾਸ ਗੱਲ ਸਿੱਖਾਂਗੇ। ਉਂਝ ਤੇ ਖੁਦਾ ਦਾ ਕਲਾਮ ਹੈ ਹੀ ਖਾਸ ਹੈ, ਲੇਕਿਨ ਅੱਜ ਦਾ ਕਲਾਮ ਸਾਡੀ ਅਗਲੀ ਤੇ ਪਿਛਲੀ ਜ਼ਿੰਦਗੀ ਨੂੰ ਖੂਬ ਜੋੜੇਗਾ। ਅਸੀਂ ਪਿਛਲੀ ਵੀਡੀਓ ਦੇ ਵਿੱਚ ਮੂਸਾ ਦੇ ਤਾਲੁਕ ਨਾਲ ਗੱਲ ਕਰ ਰਹੇ ਸਾਂ ਕਿ ਖੁਦਾ ਦਾ ਬੰਦਾ ਮੂਸਾ ਬੁਲਾਇਆ ਹੋਇਆ ਸ਼ਖਸ ਸੀ ਤੇ ਖੁਦਾ ਨੇ ਉਹਨੂੰ ਬੁਲਾਇਆ ਭਈ ਜਾ ਕੇ ਆ ਤੇ ਹੁਣ ਤੂੰ ਬਣੀ ਇਸਰਾਈਲ ਨੂੰ ਮੁਲਕੇ ਮਿਸਰ ਚੋਂ ਕੱਢਣਾ। ਮੈਂ ਪਿਛਲੀ ਵੀਡੀਓ 'ਚ ਇਹਦੇ ਬਾਰੇ ਮੂਸਾ ਦੀ ਜ਼ਿੰਦਗੀ ਦੇ ਬਾਰੇ ਕੁਝ ਦੱਸਿਆ ਸੀ ਤੇ ਕੁਝ ਮੈਂ ਕਿਹਾ ਸੀ ਕਿ ਹੁਣ ਅੱਗੇ ਗੱਲ ਕਰਾਂਗੇ। ਅੱਜ ਅਸੀਂ ਵਾਜ਼ ਦੀ ਕਿਤਾਬ ਦੇ ਵਿੱਚੋਂ ਇੱਕ ਆਇਤ ਵੇਖਾਂਗੇ ਤੇ ਫਿਰ ਅਸੀਂ ਇਹਨੂੰ ਮੂਸਾ ਦੀ ਜ਼ਿੰਦਗੀ ਦੇ ਨਾਲ ਮਿਲਾਵਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਵਾਜ਼ ਦੀ ਕਿਤਾਬ ਉਹਦਾ 3 ਬਾਬ ਤੇ ਉਹਦੀ 4 ਐਤ ਪੜ੍ਹਨੇ ਆ, ਬਲਕਿ 3 ਤੇ 4 ਐਤ। ਮਾਰਨ ਦਾ ਇੱਕ ਵਕਤ ਹੈ ਤੇ ਚੰਗਿਆਂ ਕਰਨ ਦਾ ਵੀ ਇੱਕ ਵਕਤ ਹੈ। ਢਾਣ ਦਾ ਇੱਕ ਵਕਤ ਹੈ ਤੇ ਦੁਬਾਰਾ ਬਣਾਉਣ ਦਾ ਇੱਕ ਵਕਤ ਹੈ। ਰੋਣ ਦਾ ਇੱਕ ਵਕਤ ਹੈ ਤੇ ਹੱਸਣ ਦਾ ਵੀ ਇੱਕ ਵਕਤ ਹੈ। ਤੇ ਗਮ ਖਾਣ ਦਾ ਵੀ, ਦੁੱਖ ਸਹਿਣ ਦਾ, ਗਮ ਖਾਣ ਦਾ ਵੀ ਇੱਕ ਵਕਤ ਹੈ ਤੇ ਖੁਸ਼ੀਆਂ ਨਾਲ ਨੱਚਣ ਦਾ ਵੀ ਇੱਕ ਵਕਤ ਹੈ। ਤੇ ਬਾਈਬਲ ਕਹਿੰਦੀ ਹੈ ਕਿ ਹਰ ਚੀਜ਼ ਦਾ ਹਰ ਚੀਜ਼ ਦਾ ਇੱਕ ਮੌਕਾ ਹੈ। ਤੇ ਜਿਹੜਾ ਵੀ ਕੰਮ ਆਸਮਾਨ ਤੋਂ ਥੱਲੇ ਤੇ ਜ਼ਮੀਨ ਦੇ ਉੱਤੇ ਹੁੰਦਾ ਵੇ, ਉਹਦਾ ਇੱਕ ਵਕਤ ਹੈ। ਖੁਦਾ ਨੇ ਹਰ ਸ਼ੈ ਦਾ ਇੱਕ ਵਕਤ ਮੁਕਰਰ ਕੀਤਾ ਹੈ। ਇਹ ਜਦ ਆਪ ਪੜ੍ਹਦੇ ਹਾਂ ਨਾ ਤੇ ਇਹਦੇ ਵਿੱਚ ਸਾਨੂੰ ਬੜਾ ਕੁਝ ਮਿਲਦਾ ਹੈ ਕਿ ਪੈਦਾ ਹੋਣ ਦਾ ਇੱਕ ਵਕਤ ਹੈ ਤੇ ਮਰਨ ਦਾ ਵੀ ਇੱਕ ਵਕਤ ਹੈ। ਜਦੋਂ ਵਕਤ ਪੂਰਾ ਹੋ ਜਾਂਦਾ ਹੈ ਤੇ ਫਿਰ ਬੰਦਾ ਮਰ ਜਾਂਦਾ ਹੈ, ਤੇ ਜਦੋਂ ਵਕਤ ਹੋ ਜਾਂਦਾ ਹੈ ਤੇ ਉਦੋਂ ਫਿਰ ਇਨਸਾਨ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਹੀ ਖੁਦਾ ਨੇ ਹਰ ਚੀਜ਼ ਦਾ ਇੱਕ ਵਕਤ ਠਹਿਰਾਇਆ ਹੈ। ਤੇ ਅਸੀਂ ਬਾਈਬਲ 'ਚੋਂ ਵੇਖਦੇ ਹਾਂ ਕਿ ਖੁਦਾ ਨੇ ਕਾਇਨਾਤ ਬਣਾਈ ਏ ਤੇ ਕਾਇਨਾਤ ਚੱਲਣ ਡਈ ਏ। ਜ਼ਮੀਨ, ਆਸਮਾਨ, ਚੰਨ, ਸੂਰਜ, ਸਿਤਾਰੇ, ਬੰਦੇ, ਜਾਨਵਰ, ਚਰਿੰਦ, ਪਰਿੰਦ, ਸਭ ਕੁਝ ਬਣਾਇਆ ਉਹਨੇ ਇੱਕ ਰੂਟੀਨ ਦੇ ਨਾਲ ਚੱਲਣ ਰਹੇ। ਲੇਕਿਨ ਇਹਨੂੰ ਖਤਮ ਕਰਨ ਦਾ ਵੀ ਇੱਕ ਵਕਤ ਹੈ। ਜਦੋਂ ਵਕਤ ਆ ਗਿਆ ਤੇ ਸਭ ਕੁਝ ਖਤਮ ਹੋ ਜਾਣਾ। ਤੇ ਮੇਰੇ ਭਰਾਓ, ਮੇਰੀ ਭੈਣੋ, ਅੱਜ ਇਹ ਗੱਲ ਸਮਝ ਲਓ, ਖੁਦਾ ਆਪਣੇ ਟਾਈਮ ਨਾਲ ਹਰ ਕੰਮ ਕਰ ਲੈਂਦਾ ਜੀ। ਇਸ ਲਈ ਕਿ ਜਦੋਂ ਉਹਨੇ ਕਿਸੇ ਨੂੰ ਬੁਲਾਉਣਾ ਹੁੰਦਾ ਤੇ ਉਹਨੂੰ ਕਹਿੰਦਾ ਆ ਜਾ ਬਈ, ਤੇ ਥੱਲੇ ਬੰਦਾ ਮਰ ਜਾਂਦਾ, ਰੋਣਾ ਸ਼ੁਰੂ ਹੋ ਜਾਂਦਾ। ਲੇਕਿਨ ਅਸੀਂ ਅੱਜ ਗੱਲ ਕਰਨ ਲੱਗੇ ਹਾਂ ਇਹਦੇ ਤੇ ਕਿ ਢਾਣ ਦਾ ਵੀ ਇੱਕ ਵਕਤ ਹੈ ਤੇ ਬਣਾਉਣ ਦਾ ਵੀ ਇੱਕ ਵਕਤ ਹੈ, ਤੇ ਰੋਣ ਦਾ ਵੀ ਇੱਕ ਵਕਤ ਹੈ ਤੇ ਹੱਸਣ ਦਾ ਵੀ ਇੱਕ ਵਕਤ ਹੈ। ਜਦੋਂ ਅਸੀਂ ਪੈਦਾਇਸ਼ ਦੀ ਕਿਤਾਬ 'ਚ ਜਾਂਦੇ ਹਾਂ ਉਹਦੇ 15ਵੇਂ ਬਾਬ ਦੇ ਵਿੱਚ, ਤੇ ਸਾਨੂੰ ਅਬਰਹਾਮ ਦੀ ਜ਼ਿੰਦਗੀ ਦਾ ਇੱਕ ਹਿੱਸਾ ਮਿਲਦਾ ਹੈ ਕਿ ਅਬਰਹਾਮ ਨੇ ਕੁਰਬਾਨੀ ਕੀਤੀ 3 ਜਾਨਵਰਾਂ ਦੀ, ਤੇ ਉਹਨੇ ਕੁਰਬਾਨ ਕਰਕੇ
ਤੇ ਕੁਰਬਾਨੀ ਜਦੋਂ ਰੱਖੀ ਹੈ ਤੇ ਇੰਤਜ਼ਾਰ ਕਰਦਾ ਹੈ ਭਈ ਖੁਦਾ ਆਵੇ ਤੇ ਇਸ ਕੁਰਬਾਨੀ ਨੂੰ ਕਬੂਲ ਕਰੇ। ਇੰਤਜ਼ਾਰ ਕਰਨ ਡਿਆ ਤੇ ਜਦੋਂ ਇੰਤਜ਼ਾਰ ਕਰਨ ਡਿਆ ਤੇ ਉਹਦੀ ਅੱਖ ਲੱਗ ਜਾਂਦੀ ਹੈ, ਉਹਨੂੰ ਨੀਂਦਰ ਆ ਜਾਂਦੀ ਹੈ ਤੇ ਕੁਰਬਾਨੀ ਜਾਨਵਰ ਝੂਠੀ ਕਰ ਦਿੰਦੇ ਨੇ। ਜਦੋਂ ਕੁਰਬਾਨੀ ਝੂਠੀ ਹੋ ਜਾਂਦੀ ਹੈ ਅਫਸੋਸ ਉਹਨੂੰ ਵੀ ਬੜਾ ਹੁੰਦਾ, ਲੇਕਿਨ ਜਦੋਂ ਖੁਦਾ ਆਉਂਦਾ ਕੁਰਬਾਨੀ ਨੂੰ ਕਬੂਲ ਕਰਦਾ ਹੈ। ਮੈਂ ਅਗਲੀ ਵੀਡੀਓ ਦੱਸਾਂਗਾ ਕਿ ਖੁਦਾ ਦੇ ਕਿੰਨੇ ਤਰੀਕੇ ਨੇ ਆਉਣ ਦੇ। ਕਬੂਲ ਕਰਦਾ ਹੈ ਤੇ ਨਾਲ ਹੀ ਖੁਦਾ ਕਹਿੰਦਾ ਵੇ ਤੇਰੀ ਔਲਾਦ, ਤੇਰੀ ਨਸਲ, ਉਹ ਮੁਲਕ ਜਿਹੜਾ ਉਹਨਾਂ ਦਾ ਨਹੀਂ, ਉਹਦੇ ਚ 400 ਸਾਲ ਗੁਲਾਮ ਰਹਿਣਗੇ, ਕਾਮੇ ਰਹਿਣਗੇ। ਖੁਦਾ ਨੇ ਮੇਰੀ ਸੋਚ ਦੇ ਮੁਤਾਬਕ ਅਬਰਾਹਮ ਨੂੰ ਇਹ ਸਜ਼ਾ ਦਿੱਤੀ। ਕਿਉਂ? ਕੁਰਬਾਨੀ ਝੂਠੀ ਹੋਈ ਹੈ। ਤੇ ਜਦੋਂ ਲੀਡਰ ਸੁੱਤਾ ਹੋਵੇ ਜਾਂ ਘਰ ਦਾ ਸਰਬਰਾਹ ਸੁੱਤਾ ਹੋਵੇ ਤੇ ਜੇ ਨੁਕਸਾਨ ਹੋਵੇ ਤੇ ਉਹਦੀ ਸਜ਼ਾ ਆਉਣ ਵਾਲੀ ਨਸਲ ਨੂੰ ਭੁਗਤਣੀ ਪੈਂਦੀ ਹੈ। ਇਸ ਲਈ ਕਿ ਜੇ ਇੱਕ ਸ਼ਖਸ ਦੇ ਨਾਲ ਬਰਕਤ ਮਿਲਦੀ ਹੈ ਤੇ ਨਾਲ ਫਿਰ ਨੁਕਸਾਨ ਵੀ ਹੁੰਦਾ ਹੈ। ਤੇ ਅਬਰਾਹਮ ਦੀ ਇੱਕ ਗਲਤੀ, ਜਿਹੜਾ ਉਹ ਸੌਂ ਗਿਆ, ਬੰਦਾ ਸੀ, ਨੀਂਦਰ ਆ ਗਈ, ਥੱਕਿਆ ਟੁੱਟਿਆ ਹੀ, ਕੋਈ ਉਹਦਾ ਕਸੂਰ ਵੀ ਐਡਾ ਨਹੀਂ ਸੀ, ਲੇਕਿਨ ਨੀਂਦਰ ਆ ਗਈ। ਲੇਕਿਨ ਕੁਰਬਾਨੀ ਜਿਵੇਂ ਝੂਠੀ ਹੋ ਗਈ ਹੈ ਤੇ ਫਿਰ ਉਹ ਸਜ਼ਾ ਮਿਲੀ। ਹੁਣ ਜ਼ਰਾ ਗੌਰ ਕਰਨ ਵਾਲੀ ਗੱਲ ਆ, ਖੁਦਾ ਵਕਤ ਦੇ ਨਾਲ ਯੂਸਫ ਨੂੰ ਮੁਲਕੇ ਮਿਸਰ ਚ ਲੈ ਗਿਆ ਤੇ ਜਿਵੇਂ ਖੜਿਆ ਤੇ ਉਹਨੂੰ ਮੁਲਕ ਦਾ ਸਰਬਰਾਹ ਬਣਾ ਦਿੱਤਾ। ਜੇਲ੍ਹ ਚੋਂ ਕੱਢ ਕੇ ਤੇ ਉਹਨੂੰ ਸਰਬਰਾਹ ਬਣਾ ਦਿੱਤਾ ਜਾਂਦਾ ਹੈ। ਤੇ ਖੁਦਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਦਾ ਹੈ ਕਿ ਇਸਰਾਈਲ ਯਾਨੀ ਯਾਕੂਬ ਤੇ ਉਹਦੀ ਔਲਾਦ ਉਸ ਮੁਲਕ 'ਚ ਚਲੀ ਜਾਏ, ਉਸ ਥਾਂ ਤੇ ਚਲੀ ਜਾਏ ਜਿਹੜਾ ਉਹਨਾਂ ਦਾ ਨਹੀਂ, ਕਿਉਂ ਜੋ ਉਹ ਉੱਥੇ ਗੁਲਾਮ ਹੋਣਗੇ। ਲੇਕਿਨ ਜ਼ਰਾ ਗੌਰ ਨਾਲ ਵੇਖੋ, ਸਮਝੋ, ਉਹ ਗਏ ਤੇ ਨੇ ਆਪਣੀ ਮਰਜ਼ੀ ਨਾਲ ਅਨਾਜ ਲੈਣ ਲਈ, ਉੱਥੇ ਗਏ ਨੇ ਤੇ ਉਹਨਾਂ ਦਾ ਜਿਹੜਾ ਨਾ ਇਸਤਕਬਾਲ ਬੜਾ ਅੱਛਾ ਹੋਇਆ ਕਿ ਵੇਖੋ ਫਿਰੌਨ ਨਾਲ ਯਾਕੂਬ ਦੀ ਮੁਲਾਕਾਤ ਹੁੰਦੀ ਹੈ। ਉਹ ਗੈਰ ਰਾਸ਼ਨ ਲੈਣ ਲਈ ਨੇ, ਅਨਾਜ ਲੈਣ ਲਈ ਗਏ ਨੇ, ਅਨਾਜ ਲੱਭਦੇ ਲੱਭਦੇ ਉੱਥੇ ਪਹੁੰਚੇ ਨੇ। ਅੱਗੇ ਵੇਖਿਆ ਤੇ ਉਹਨਾਂ ਦਾ ਪੁੱਤਰ ਉਸ ਮੁਲਕ ਦਾ ਸਰਬਰਾਹ ਤੇ ਫਿਰੌਨ ਜਿਹੜਾ ਸੀ ਉਹਦੇ ਨਾਲ ਮੁਲਾਕਾਤ ਯਾਕੂਬ ਦੀ ਹੁੰਦੀ ਹੈ। ਤੇ ਯਾਕੂਬ ਦੀ ਜਦੋਂ ਮੁਲਾਕਾਤ ਹੁੰਦੀ ਹੈ ਤੇ ਫਿਰੌਨ ਕੋਈ ਗੱਲ ਨਹੀਂ ਪੁੱਛਦਾ, ਇੰਨੀ ਜ਼ਿਆਦਾ ਆਂਦਾ ਤੇਰੀ ਉਮਰ ਕਿੰਨੀ ਹੈ, ਤੇਰੀ ਉਮਰ ਕਿੰਨੀ ਹੈ। ਉਹ ਇਸ ਲਈ ਉਮਰ ਪੁੱਛਦਾ ਕਿ ਖੁਦਾ ਟਾਈਮ ਵੇਖਣਾ ਚਾਹੁੰਦਾ ਹੈ। ਉਹਨੂੰ ਦੱਸ ਦਿੰਦਾ ਇੰਨੀ ਉਮਰ ਹੈ ਤੇ ਉਹਦੇ ਤੋਂ ਯਾਕੂਬ ਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ ਕਿ ਹੁਣ ਸਾਡਾ ਵਕਤ ਗੁਲਾਮੀ ਦਾ ਸ਼ੁਰੂ ਹੋਣ ਵਾਲਾ ਹੈ। ਲੇਕਿਨ ਗੁਲਾਮੀ ਵੀ ਇੱਕਦਮ ਨਹੀਂ ਆਉਂਦੀ ਤੇ ਅਮੀਰੀ ਵੀ ਇੱਕਦਮ ਨਹੀਂ ਆਉਂਦੀ ਤੇ ਛੁਡਾਇਆ ਜਾਣਾ ਵੀ ਇੱਕਦਮ ਨਹੀਂ ਆਉਂਦਾ, ਥੋੜਾ ਜਿਹਾ ਟਾਈਮ ਲੱਗਦਾ ਹੈ। ਇਹ ਆ ਤੇ ਗਏ ਨੇ, ਬੜਾ ਖੁਸ਼ੀ ਖੁਸ਼ੀ ਇਹਨਾਂ ਦਾ ਇਸਤਕਬਾਲ ਹੁੰਦਾ ਹੈ ਤੇ ਇੱਥੋਂ ਤੱਕ ਕਿ ਇਹਨਾਂ ਨੂੰ ਜਸ਼ਨ ਦਾ ਇਲਾਕਾ ਦੇ ਦਿੱਤਾ ਜਾਂਦਾ ਹੈ। ਇਹ ਤੁਹਾਡਾ ਇਲਾਕਾ ਜੀ, ਤੁਸੀਂ ਇੱਥੇ ਰਹੋ, ਇੱਕ ਰਿਆਸਤ ਦੀ ਸ਼ਕਲ ਦੇ ਵਿੱਚ, ਇੱਕ ਸ਼ਹਿਰ ਦੀ ਸ਼ਕਲ ਦੇ ਵਿੱਚ। ਇਸਰਾਈਲ ਯਾਨੀ ਯਾਕੂਬ ਆਪਣੇ ਬੱਚੇ ਲੈ ਕੇ ਉੱਥੇ ਰਹਿੰਦਾ ਹੈ। ਉਹਦੇ ਜਾਨਵਰ, ਉਹਦੀ ਔਲਾਦ, ਉਹਦੀ ਨਸਲ ਉੱਥੇ ਰਹਿੰਦੀ ਹੈ। ਤੇ ਜਦੋਂ ਵਕਤ ਪੂਰਾ ਹੁੰਦਾ ਨਾ 400 ਸਾਲ, ਤੇ ਉਸ ਤੋਂ ਪਹਿਲੋਂ ਵਕਤ ਜਦੋਂ ਹੁੰਦਾ ਤੇ ਯੂਸਫ ਜਿਹੜਾ ਮੁਲਕ ਦਾ ਸਰਬਰਾਹ ਹੁੰਦਾ ਹੈ 80 ਸਾਲ ਹੁਕਮਰਾਨੀ ਕਰਕੇ ਤੇ ਉਹ ਮਰ ਜਾਂਦਾ ਹੈ। ਤੇ ਉਸ ਤੋਂ ਬਾਅਦ ਜਦੋਂ ਮਰ ਜਾਂਦਾ ਹੈ ਤੇ ਫਿਰ ਬਨੀ ਇਸਰਾਈਲ ਦੀ ਗੁਲਾਮੀ ਸ਼ੁਰੂ ਹੁੰਦੀ ਹੈ।
ਤੇ ਅੱਜ ਅਸੀਂ ਇਹਦੇ ਤੇ ਗੱਲ ਕਰ ਰਹੇ ਹਾਂ ਕਿ ਖੁਦਾ ਨੇ ਹਰ ਸ਼ੈ ਦਾ ਇੱਕ ਵਕਤ ਰੱਖਿਆ ਹੈ। ਤੇ ਜਦੋਂ ਵਕਤ ਆ ਗਿਆ ਤੇ ਉਦੋਂ ਫਿਰ ਗੁਲਾਮੀ ਸ਼ੁਰੂ ਹੋਈ, ਤੇ ਫਿਰ ਵਕਤ ਪੂਰਾ ਹੋਣਾ ਹੈ ਤੇ ਖੁਦਾ ਨੇ ਛਡਾਉਣਾ ਹੈ, ਉਹਨਾਂ ਨੂੰ ਮੁਲਕੇ ਮਿਸਰ ਚੋਂ ਕੱਢਣਾ ਹੈ। ਤੇ ਅਸੀਂ ਅਗਲਾ ਹਿੱਸਾ ਇਹਦਾ ਅਗਲੀ ਵੀਡੀਓ 'ਚ ਵੇਖਾਂਗੇ, ਤੇ ਨਾਲੇ ਅਸੀਂ ਇਹਦੇ ਤੇ ਹੋਰ ਗੱਲਾਂ ਕਰਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਸਲਾਮਤੀ ਬਖਸ਼ੇ। ਆਮੀਨ।